ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਕੱਲ੍ਹ ਦੀ ਜਿੱਦਾਂ ਕਹਿ ਲਓ ਵੀ ਹਰ ਇੱਕ ਨੂੰ ਇਹ ਗੱਲ ਜਿਹੜੀ ਆ ਉਹ ਸਮਝ ਨਹੀਂ ਆ ਰਹੀ ਵੀ ਕੀ ਬਣ ਗਿਆ, ਕੀ ਇਹ ਸਾਰਾ ਕੁਛ ਭਾਣਾ ਜਿਹੜਾ ਇਹ ਵਾਪਰ ਗਿਆ ਵੀ ਵੀ ਇੱਡਾ ਜਿਹੜਾ ਕਹਿ ਲਓ ਵੀ ਕਰੋਪੀ ਐਡਾ ਜਿਹੜਾ ਘਾਣ ਉਸ ਬੰਦੇ ਨੇ, ਹਸੂਸ ਸਲਗਾਡੋ ਨਾਂ ਦੇ ਬੰਦੇ ਨੇ ਜਿਹੜਾ ਉਹ ਕਹਿਰ ਕਮਾਇਆ ਆ ਵੀ ਸਮਝ ਨਹੀਂ ਆ ਰਹੀ ਵੀ ਕਿੱਦਾਂ ਇਸ ਨੂੰ ਕਿਹੜੇ ਸ਼ਬਦਾਂ ਦੇ ਵਿੱਚ ਜਿਹੜਾ ਉਹ ਬੰਦਾ ਬਿਆਨ ਕਰੀਏ। ਆਪਣੇ ਨਾਲ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਮਰਸਡ ਕਾਊਂਟੀ ਦੇ ਜਿਹੜੇ ਲਾ ਇਨਫੋਰਸਮੈਂਟ ਦੇ ਵੱਲੋਂ ਤਰਲੋਚਨ ਸੋਹਲ ਜੀ ਜੁੜੇ ਆ, ਉਹਨਾਂ ਦੇ ਕੋਲੋਂ ਆਪਾਂ ਥੋੜ੍ਹੀਆਂ ਹੋਰ ਅਪਡੇਟਸ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹਾਂ। ਤਰਲੋਚਨ ਸੋਹਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਤਰਲੋਚਨ ਸੋਹਲ ਜੀ, ਆਪਾਂ ਨੂੰ ਕੁਛ ਹੋਰ ਇਸ ਦੇ ਬਾਬਤ ਹੁਣ ਜਿਹੜਾ ਕੁਛ ਪਤਾ ਲੱਗ ਰਿਹਾ ਆ, ਕਿਤੇ ਕੋਈ ਤਾਰ ਕੋਈ ਜੁੜ ਰਹੀ ਆ ਜਿਹੜੀ ਹੁਣ ਨਾਲ ਇਹ ਗੱਲ ਆ ਰਹੀ ਆ ਵੀ ਇਹਨਾਂ ਦੇ ਇਹਨੇ 2020 ਦੇ ਵਿੱਚ ਕੰਮ ਕੀਤਾ ਸੀਗਾ ਇਸ ਪੀੜਤ ਪਰਿਵਾਰ ਦੀ ਜਿਹੜੀ ਟਰੱਕਿੰਗ ਕੰਪਨੀ ਦੇ ਵਿੱਚ ਹਸੂਸ ਸਲਗਾਡੋ ਨੇ। ਇਹ ਸੁਖਦੀਪ ਦੇ ਕਹਿਣ ਮੁਤਾਬਕ 2020 ਦੇ ਵਿੱਚ ਇਹ 1 ਮਹੀਨਾ ਇਹਨੇ ਕੰਮ ਕੀਤਾ ਆ ਇਸ ਕੰਪਨੀ ਦੇ ਨਾਲ, ਕਿਉਂਕਿ ਇਹ ਕੰਪਨੀ ਆਪਣੀ ਜਸਪ੍ਰੀਤ ਹੋਣੀ ਤੇ ਸੁਖਦੀਪ ਹੋਣੀ ਕਜ਼ਨ ਬ੍ਰਦਰ ਆ ਆਪਸ ਵਿੱਚ। ਠੀਕ ਹੈ। ਇਹਨਾਂ ਨੇ ਇਕੱਠਾ ਯਾਰਡ ਇਹਨਾਂ ਕੋਲ ਹੁੰਦਾ ਸੀਗਾ ਤੇ ਉਸ ਟਾਈਮ ਇਹਨੇ ਕੰਮ ਕੀਤਾ। ਠੀਕ ਆ। ਸੋ ਆਈ ਨੋ ਅਜੇ ਤਾਂ ਪਰਿਵਾਰ ਪਤਾ ਨਹੀਂ ਗੱਲ ਕਰਨ ਦੇ ਉਹਦੇ ਵਿੱਚ ਹੋਣਾ ਹੈ ਕਿ ਨਹੀਂ, ਵੀ ਗੱਲ ਵੀ ਹੋ ਪਾ ਰਹੀ ਹੋਣੀ ਹੈ ਜਾਂ ਨਹੀਂ, ਪਰ ਕੀ ਕੁਛ ਇਦਾਂ ਦੀ ਗੱਲ ਤਾਂ ਨਹੀਂ ਕੋਈ ਸਾਹਮਣੇ ਆਈ ਵੀ ਆਪਸ 'ਚ ਇਹਨਾਂ ਦਾ ਕੋਈ ਮਨ ਮੁਟਾਵ ਰਿਹਾ ਜਾਂ ਕੋਈ ਲੜਾਈ ਝਗੜਾ ਹੋਇਆ ਹੋਵੇ, ਕੋਈ ਇਸ ਪਾਸੇ ਵੱਲ ਨੂੰ ਤਾਂ ਨਹੀਂ ਆਈ ਕੋਈ ਗੱਲ? ਇਹ ਜਿਹੜਾ ਮੋਟੀਵੇਸ਼ਨ ਹੈ ਜੀ, ਇਹ ਅਜੇ ਕੋਈ ਗੱਲਬਾਤ ਨਹੀਂ ਹੋ ਰਹੀ। ਹੋ ਸਕਦਾ ਅੱਜ ਹੋ ਜਾਏ ਜਾਂ ਕੱਲ ਹੋ ਜਾਏ, ਕੋਈ ਨਾ ਕੋਈ ਗੱਲਬਾਤ ਨਿਕਲੂਗੀ, ਕਿਉਂਕਿ ਉਹ ਬੰਦੇ ਤੋਂ ਇਨਵੈਸਟੀਗੇਸ਼ਨ ਕਰਨ ਲਈ ਸਾਡੇ ਕੋਲ ਪੂਰਾ ਟਾਈਮ ਨਹੀਂ ਸੀ। ਸਾਡਾ ਪੂਰਾ ਟਾਈਮ ਤੇ ਉਧਰ ਹੀ ਲੱਗਾ ਸੀਗਾ ਵੀ ਫੈਮਿਲੀ ਦੇ ਵੀ ਸਾਨੂੰ ਲੱਭ ਜਾਣ, ਜੀਂਦੇ ਲੱਭ ਜਾਣ। ਤੇ ਜਿਹੜੇ ਹੈਪਨ ਰਾਤੀ ਹੋਇਆ ਉਹਦੇ ਬਾਰੇ ਤਾਂ ਆਪਾਂ ਸੋਚ ਵੀ ਨਹੀਂ ਸਕਦੇ। ਸੋ ਰਾਈਟ ਨਾਓ ਥਿਊਰੀਜ਼ ਕੀ ਆਖਦੀਆਂ ਨੇ ਵੀ ਇਸ ਹਸੂਸ ਸਲਗਾਡੋ ਨੇ ਕਦੋਂ ਇਸ ਕਾਰੇ ਨੂੰ ਅੰਜਾਮ ਦਿੱਤਾ ਹੋਇਆ ਹੋ ਸਕਦਾ ਹੈ? ਇਹ ਜਿਸ ਹਿਸਾਬ ਨਾਲ ਥੋੜਾ ਬਹੁਤ ਲੱਗਦਾ ਹੈ, ਸਾਨੂੰ ਫੁੱਲੀ ਮਤਲਬ ਕਿ ਆਟੋਪਸੀ ਦੀ ਰਿਪੋਰਟ ਆਈ ਨਹੀਂ ਗੀ, ਤੇ ਇਹ ਲੱਗਦਾ ਵੀ ਇਹ ਹੈਪਨ ਜਿਹੜਾ 11 ਵਜੇ ਤੋਂ ਪਹਿਲਾਂ ਹੋ ਚੁੱਕਾ ਸੀ। ਜਦੋਂ ਤੱਕ ਮਤਲਬ ਪੁਲਿਸ ਨੂੰ ਪਹਿਲਾ ਸੁਰਾਖ ਫੋਨ ਵਾਲਾ ਮਿਲਿਆ, ਸੁਰਾਗ ਮਿਲਿਆ, ਉਸ ਤੋਂ ਪਹਿਲਾਂ ਲੱਗਦਾ ਆ, ਜਾਂ ਜਦੋਂ ਪਿੱਕਾ ਸੜਿਆ ਆ ਉਦੋਂ ਖਬਰ ਆਈ ਆ, ਉਹਦੇ ਇਰਦ ਗਿਰਦ ਉਸ ਸਮੇਂ ਦੇ ਟਾਈਮ ਲਾਈਨ ਦੇ ਲੱਗ ਗਈ ਆ ਕਿਤੇ? ਉਸ ਤੋਂ ਪਹਿਲਾਂ ਹੋ ਚੁੱਕਾ ਸੀ ਕੰਮ। ਤੇ ਜਦੋਂ ਸ਼ੈਰਿਫ ਡਿਪਾਰਟਮੈਂਟ ਨੂੰ ਉਸ ਥਾਂ ਦੇ ਉੱਤੇ ਜਦੋਂ ਗਏ ਆ, ਜਦੋਂ ਤੁਹਾਨੂੰ ਫੋਨ ਦੇ ਬਾਰੇ ਪਤਾ ਲੱਗਾ ਵੀ ਉਸ ਲੈਂਡ ਦੇ ਵਿੱਚ, ਉਹਨਾਂ ਰੈਂਚਸ ਦੇ ਵਿੱਚ ਉੱਥੇ ਹੈਗਾ ਜਿੱਥੇ ਖੇਤੀਬਾੜੀ ਦਾ ਪੂਰਾ ਕੰਮ ਆ, ਉਸ ਤੋਂ ਜ਼ਿਆਦਾ ਨਹੀਂ 2-4 ਮੀਲ ਦੂਰ ਜਿਹੜਾ ਇਹ ਥਾਂ ਸੀ ਜਿੱਥੇ ਇਸਨੇ ਇਹ ਕਾਂਡ ਜਿਹੜਾ ਉਹ ਕੀਤਾ ਸੀ, ਉਦੋਂ ਲਾਗੇ ਛਾਗੇ ਫਿਰ ਲੱਭਣ ਦੇ ਵਿੱਚ ਲੱਭਿਆ ਨਹੀਂ ਜਾ ਸਕਿਆ, ਦੇਖਿਆ ਨਹੀਂ ਗਿਆ, ਕਿਉਂਕਿ ਸ਼ੈਰਿਫ ਨੇ ਇਹ ਵੀ ਕਿਹਾ ਸੀਗਾ ਵੀ ਅਸੀਂ ਹਵਾਈ ਜਹਾਜ਼ ਦਾ ਵੀ ਜਿਹੜਾ ਆ ਉਹ ਇਸਤੇਮਾਲ ਕਰ ਰਹੇ ਹਾਂ, 에ਅਰ ਸਪੋਰਟ ਵੀ ਹੈ, ਪਰ ਕੀ ਉਦੋਂ ਕੁਛ ਭਿਣਕ ਨਹੀਂ ਲੱਗੀ ਵੀ ਕਿਤੇ ਕੁਛ ਏਦਾਂ ਬੋਡੀਜ਼ ਪਈਆਂ? ਦੇਖੋ, ਜਦੋਂ ਪਹਿਲੀ ਕਾਲ ਫਾਰਮਰ ਨੇ ਸਾਨੂੰ ਕੀਤੀ ਵੀ ਫੋਨ ਸੜਕ 'ਚ ਪਏ ਆ, ਤੇ ਉਹ ਅਸੀਂ ਲੱਭੇ ਆ, ਤੇ ਉਹਨਾਂ ਤੋਂ ਜਿਹੜੇ ਅਸੀਂ ਉਹਦੇ ਪੁਆਇੰਟ ਦੇਖਦੇ ਸੀਗੇ ਉਹ ਉਸ ਏਰੀਏ ਦੇ ਵਿੱਚ ਤਾਂ ਸੀਗੇ, ਪਰ ਇਹ ਆ ਵੀ ਇੰਨੇ ਦੂਰ ਉਤੋਂ 2-3-4 ਮੀਲ ਦੂਰ ਹੀ ਆ ਇੱਕ ਉਹ ਜਿਹੜਾ ਨਾ ਜਿੱਥੇ ਔਰਚਰਡ ਸੀਗਾ, ਉਹ ਬਾਗ ਸੀਗਾ ਬਦਾਮਾਂ ਦਾ, ਉਹ ਬੂਟੇ ਜਿਹੜੇ ਬਹੁਤ ਗ੍ਰੀਨ ਤੇ ਯੰਗ ਬੂਟੇ ਆ, ਤੇ ਉਹਦੇ ਵਿੱਚ ਗੱਭੇ ਜਿਹੇ ਜਾ ਕੇ ਕੋਈ ਵਿਚਕਾਰ ਜਾਏ ਤੇ ਇਹ ਕਾਰਾ ਕੀਤਾ। ਉੱਥੇ ਕੋਈ ਨੇੜੇ ਤੇੜੇ ਕੁਛ ਨਹੀਂ, ਉੱਤੋਂ ਨਹੀਂ ਦੀਦਾ, ਮਤਲਬ ਕਿ ਸਾਈਡਾਂ ਤੋਂ ਨਹੀਂ ਦੀਦਾ ਹੋਣਾ ਕੁਛ ਵੀ, ਤੇ ਸਿਰਫ ਜੇ ਆਈ ਹੋਊ ਤੇ ਗੋਲੀਆਂ ਦੀ ਆਵਾਜ਼ ਕਿਤੇ ਉੱਥੇ ਕਿਸੇ ਨੂੰ ਸੁਣੀ, ਪਰ ਉੱਥੇ ਨੇੜੇ ਤੇੜੇ ਹੈ ਹੀ ਨਹੀਂ ਫਾਰਮਰ, ਮਤਲਬ ਕਿ ਫਾਰਮਰ ਜੇ ਹੈਗੇ ਵੀ ਟਰੈਕਟਰ ਚੱਲਦੇ ਆ, ਕੋਈ ਏਡਾ ਧਿਆਨ ਨਹੀਂ ਦਿੰਦਾ। ਫਿਰ ਦੂਜੀ ਇਹ ਗੱਲ ਆ ਵੀ ਕਈ ਵਾਰੀ ਜੇ ਪਟਾਕੇ ਦੀ ਕੋਈ ਆਵਾਜ਼ ਸੁਣਦਾ ਵੀ ਆ, ਗਨ ਦੀ ਆਵਾਜ਼ ਸੁਣਦਾ ਵੀ, ਤਾਂ ਇਹ ਸੋਚਦਾ ਵੀ ਕੋਈ ਆਪਣੇ ਖੇਤ ਦੇ ਵਿੱਚ ਸ਼ੂਟਿੰਗ ਕਰਨ ਡਿਆ ਹੋਣਾ, ਏਡਾ ਕੋਈ ਧਿਆਨ ਨਹੀਂ ਆਉਂਦਾ, ਕੋਈ ਆਡ ਚੀਜ਼ ਨਹੀਂ ਗੀ ਇਹੋ ਵੀ ਇਹ ਮਤਲਬ ਕਿ ਹੋ ਸਕਦੀ ਹੋਵੇ।